अस्सलाम वालेकुम। सियाणे कहंदे भी रब नहीं मारदा डांगी कलली दंदा मत। मैं सवेरे ना साजरे उठिया तो गवांढी मेरा आया गोहे वाली रेहड़ी लैण वास्ते, तो उन्होंने कहा भी वो टुट्टी पई आ भी वो अपनी बना लो। अच्छा मैनू नहीं सी पता उन्होंने अज देग पकानी। मैं किते काम चला गया, हूँ वापसी आके मैं देखा वो देग उस टाइम दम दिता। दम नूं लगदे 10-12 मिनट 20 मिनट लग जाते। 2 घंटे हो गए इस गल नूं, उन्होंने चौल ही नहीं घल्ले। लै इसे गल 'च भी वो रेहड़ी नहीं दिती। अच्छा 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 ਬੰਦੇ ਇੰਜ ਮਸੇ ਹੋਏ ਹੋਏ ਆ। ਸਾਡੇ ਨਾਲ ਅੱਜ ਮੌਜੂਦ ਆ ਜੀ ਸ਼ਹਿਜ਼ਾਦ ਨਸੀਮ ਸਾਹਿਬ ਤਾਂਦਲਿਆਂ ਵਾਲਾ ਤੋਂ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਅੱਲਾਹ ਤਾਲਾ ਕਿਸੇ ਲਖਾਰੀ ਤੋਂ ਕੋਈ ਐਸੀ ਗੱਲ ਲਿਖਾ ਦਿੰਦਾ ਵੀ ਉਹਦੀ ਪਹਿਚਾਣ ਬਣ ਜਾਂਦੀ ਹੈ, ਜਾਂ ਕਿਸੇ ਬੁਲਾਰ ਤੋਂ ਐਸਾ ਬੋਲ ਕਢਾ ਦਿੰਦਾ ਵੀ ਉਹਦੀ ਉਹ ਪਹਿਚਾਣ ਬਣ ਜਾਂਦੀ ਹੈ। ਸ਼ਹਿਜ਼ਾਦ ਨਸੀਮ ਸਾਹਿਬ ਤੋਂ ਅੱਲਾਹ ਤਾਲਾ ਨੇ ਇੱਕ ਕਿਤਾਬ ਲਿਖਵਾਈ, ਬੋਲ ਫਕੀਰਾ ਬੋਲ। ਪੰਜਾਬੀ ਦੀ ਕਿਤਾਬ ਆ। ਕਿਤਾਬ ਨੂੰ ਬੜੀ ਦੁਨੀਆ ਜਾਣਦੀ ਹੈ। इस किताब की शोहरत बड़ी आ, बड़े अवार्ड मिले, बड़ा नाम आ। मेरी खुशकिस्मती ये आ भी मुकदरा की गल आ भी अज मैं थानू लिखारी भी मिलाता। साढ़े तांदलियां वाला की पहचान शहजाद नसीम साहब जिन्होंने बोल फकीरा बोल किताब लिखी। फिर वड्डी गल सियाणे कहंदे आ भी बंदा किसी खुशबू वाले बाजार दे विचों लंघे ना, जिथे खुशबू विकदी होवे, बंदा नाम ही खरीदे उंज टप जवे, कहंदे बंदे चों खुशबू आउण लग जांदी। शहजाद नसीम साहब नाज ख्यालवी दे गिरद भी हैं। ये बहुत बड़ा आजाद है, मेरे वेखण च बहुत बड़ा आजाद है। नाज ख्यालवी साहब दे ये किताब लिखती बोल फकीरा बोल, ये बड़ा वड्डा फैज़ है उन्होंने। तो बस मैं हुण गल इन्नी पुछनी है भी शहजाद नसीम साहब ये तुहाडा इश्क की है पंजाबी नाल? ये भाई अंजम मेरे दादा मोहतरम पंजाबी नाल बहुत लगाव रखते सन। माशाअल्लाह। उन्हां दा इसमें ग्रामी गुलाम मोहम्मद। गुलाम मोहम्मद। ठीक। और छोटे होंदे ही हीर वारे शाह, हाँ जी, कलाम मियां मोहम्मद बख्श, माशाअल्लाह, बाबा बुल्ले शाह लगाओ सीगा। लगाव से और सुणांदे सन। अच्छा अच्छा ਅਸੀਂ ਜਦੋਂ ਰਾਤ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਅਸੀਂ ਮੀਆਂ ਜੀ ਕਹਿੰਦੇ ਸੀ। अच्छा माशाअल्लाह। ਖਾਣਾ ਖਾਣ ਤੋਂ ਬਾਅਦ ਕਹਿਣਾ ਜੀ ਮੀਆਂ ਜੀ ਕੋਲ ਚੱਲੋ। हाँ ਮਤਲਬ ਕਰੀਬ ਹੀ ਘਰ ਸੀ। ਮੀਆਂ ਜੀ ਨੇ ਫਿਰ ਸਾਨੂੰ ਕਲਾਮ ਸੁਣਾਉਣਾ, ਫਿਰ ਸਬਕ ਆਮੋਜ਼ ਕਹਾਣੀਆਂ ਸੁਣਾਉਣੀਆਂ। हाँ ਉਹ ਫਿਰ ਆਹਿਸਤਾ ਆਹਿਸਤਾ ਉਹ ਅੰਦਰ ਸ਼ੌਕ ਪਲਦਾ ਰਿਹਾ। हाँ। ਫਿਰ ਉਸਤਾਦਾਂ ਦੀ ਸਹਬਤ ਮਿਲ ਗਈ अच्छा ਔਰ ਉਹਨਾਂ ਦੀ ਮਾਸ਼ਾਅੱਲਾ ਤਰਬੀਅਤ ਔਰ ਉਹਨਾਂ ਦਾ ਸੂਫੀਆਨਾ ਰੰਗ हाँ जी, ਰਚਾਓ, ਉਹ ਸਾਰਾ ਅੱਲਾਹ ਤਾਲਾ ਨੇ वाह वाह वाह, ਵਧੀਅਤ ਕਰ ਦਿੱਤਾ। क्या ਤੇ बात। ਉੱਥੋਂ ਫਿਰ ਇਹ ਸਿਲਸਿਲਾ ਸ਼ੁਰੂ ਹੋਇਆ। हाँ जी, ਫਿਰ ਅਲਹਮਦੁਲਿਲਾ 2020 ਦੇ ਵਿੱਚ ਇਹ ਕਿਤਾਬ ਛਾਇਆ ਹੋਈ ਹੈ। ਮਾਸ਼ਾਅੱਲਾ। ਅੱਛਾ ਸਰ ਜੀ, ਤੁਸੀਂ ਨਾ ਜੀ ਉਹ ਦੱਸੋ ਨਾਜ਼ ਖਿਆਲਵੀ ਸਾਹਿਬ ਦਾ ਜ਼ਿਕਰ ਤੁਸੀਂ ਕਿਹਨਾਂ ਲਫ਼ਜ਼ਾਂ 'ਚ ਕਿੱਦਾਂ ਕਰੋਗੇ? ਨਾਜ਼ ਖਿਆਲਵੀ ਸਾਹਿਬ ਮਾਸ਼ਾਅੱਲਾ ਮੇਰੇ ਉਸਤਾਦ ਮੁਹਤਰਮ ਸਨ ਅੱਛਾ, ਤੁਸੀਂ ਰੂਬਰੂ ਉਹਨਾਂ ਨੂੰ ਦੇਖਿਆ? ਜੀ, ਉਹਨਾਂ ਦੀ ਖਿਦਮਤ ਵਾਹ, ਕੀਤੀ, ਵਾਹ। ਉਹਨਾਂ ਦੇ ਜੁੱਤੀਆਂ ਉਹਨਾਂ ਆਏ ਦੀ ਹਾਏ ਪਾਲਿਸ਼ ਹਾਏ। ਕੀਤੀਆਂ, ਵਾਹ ਵਾਹ, ਉਹਨਾਂ ਦੇ ਕੱਪੜੇ ਧੋਤੇ, ਕੀ ਬਾਤ। ਹੋਟਲ ਤੋਂ ਉਹਨਾਂ ਨੂੰ ਚਾਹ ਲਿਆ ਕੇ ਦਿੰਦੇ ਸੀ। ਵਾਹ ਕੀ ਬਾਤ, ਹਾਂਜੀ। ਕੀ ਬਾਤ। ਮਹਿਮਾਨ ਆਉਂਦੇ ਸੀ ਤੇ ਫਰਮਾਉਂਦੇ ਸੀ ਨਸੀਮ ਉਹਨੇ ਨਹੀਂ ਆਣਾ, ਤੂੰ ਦੌੜ ਕੇ ਜਾ ਆਪੇ ਲਿਆ ਚਾਹ। ਵਾਹ ਵਾਹ ਵਾਹ, ਔਰ ਇਹ ਉਹਨਾਂ ਦੀ ਸ਼ਫਕਤ ਹਾਂਜੀ। ਔਰ ਉਹਨਾਂ ਦੀ ਖਿਦਮਤ ਦਾ ਸਿਲਾ ਕੀ ਬਾਤ। ਕਿ ਅੱਲਾਹ ਤਾਲਾ ਨੇ ਮਾਸ਼ਾਅੱਲਾ ਇੱਜ਼ਤ ਬਖਸ਼ੀ। ਨਹੀਂ ਜੀ, ਉਹ ਬਹੁਤ ਬੜਾ ਨਾਮ ਸੀ। ਤੁਸੀਂ ਉਹ ਉਹਨਾਂ ਦੀ ਨਜ਼ਰ ਵੀ ਤੁਹਾਡੇ ਤੇ ਹੈ। ਜੀ ਬਿਲਕੁਲ, ਜੀ ਬਿਲਕੁਲ ਬਿਲਕੁਲ। ਸਿਆਣੇ ਕਹਿੰਦੇ ਆ ਵੀ ਬੰਦਾ ਆਪਣੀਆਂ ਕੀਤੀਆਂ ਭੋਗਦਾ। ਬਈ ਸਿਆਣਿਆਂ ਦੀ ਉਹ ਮਿਸਾਲ ਆ ਵੀ ਆਪ ਦੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਜਾ ਕੇ ਪੀਂਦਾ। ਜੀ ਵੀ ਕਿਸੇ ਦੀ ਖਿਦਮਤ ਕੀਤੀ ਹੈ ਨਾ ਤੇ ਤੁਹਾਡੀ ਕੋਈ ਕਰੂਗਾ। ਬਿਲਕੁਲ। ਤੁਸੀਂ ਆਪਣੇ ਉਸਤਾਦਾਂ ਦੀ ਜੁੱਤੀਆਂ ਸਾਫ਼ ਕੀਤੀਆਂ ਤੇ ਅੱਜ ਦੁਨੀਆ ਤੁਹਾਡੀ ਕਰਦੀ। ਅੱਲਾਹ ਤਾਲਾ ਤੁਸੀਂ ਸਰਕਾਰੀ ਉਸਤਾਦ ਵੀ ਆ, ਇੱਕ ਤੁਹਾਡਾ ਅਦਬ ਇਹਤਰਾਮ ਅੱਲਾਹ ਤਾਲਾ ਨੇ ਉਹ ਮਕਾਮ ਬਣਾਇਆ। ਜੀ ਬਿਲਕੁਲ। ਤੇ ਬਾਕੀ ਹੁੰਦਾ ਬੰਦੇ ਦਾ ਆਪਣਾ ਵੀ ਕੋਈ ਰਸ ਹੁੰਦਾ, ਜੀ ਕੋਈ ਬਿਲਕੁਲ। ਜ਼ਬਾਨ ਦਾ ਰਸ ਜੀ ਹੁੰਦਾ। ਬਿਲਕੁਲ। ਉਹ ਇੱਕ ਵਾਲਦੈਨ ਦੀ ਤਰਬੀਅਤ ਔਰ ਅਸਾਤਿਜ਼ਾ ਦੀ ਤਰਬੀਅਤ, ਤਰਬੀਅਤ, ਉਹ ਤਰਬੀਅਤ ਫਿਰ ਬੰਦੇ ਦੀ ਸ਼ਖਸੀਅਤ ਸ਼ਖਸੀਅਤ ਦੇ ਵਿੱਚ। ਜੀ ਵਿੱਚ। ਬਿਲਕੁਲ। ਉਹ ਇੱਕ ਗੱਲ ਮੈਨੂੰ ਯਾਦ ਆਈ ਵੀ ਕੋ ਬੰਦਾ ਨਾ ਕੋ ਫਕੀਰ ਸੀਗਾ ਜੀ ਜੀ ਤੇ ਉਹ ਤੁਰਿਆ ਜਾਵੇ ਨਾ ਤੇ ਉਹਨੂੰ ਭੁੱਖ ਲੱਗੀ। ਅੱਗੇ ਕੋ ਘਰ ਆਇਆ ਗਰੀਬੜਾ ਜਾ ਤੇ ਉਹਨੇ ਬੂਹਾ ਖੜਕਾਇਆ ਤੇ ਅੱਗੇ ਕੋ ਬੀਬੀ ਸੀ। ਉਹ ਕਹਿੰਦਾ ਮਾਂ ਮੇਰੇ ਕੋ ਇੰਨਾ ਕਾਟਾ ਤੇ ਇਹ ਗੁਣ ਕੇ ਨਾ ਮੈਨੂੰ ਆਖੇ 2 ਰੋਟੀਆਂ ਲਾ ਦੇ। ਉਹ ਕਹਿੰਦੀ ਚੱਲ ਮਾਂ ਸੱਦਿਆ ਤੇ ਲਿਆ ਮੈਂ ਤੈਨੂੰ ਲਾ ਦੇਵਾਂ। ਹੁਣ ਉਹ ਵਿਹੜੇ 'ਚ ਬਹਿ ਗਿਆ ਤੇ ਉਹ ਬੀਬੀ ਆਟਾ ਗੁੰਨਣ ਲੱਗ ਗਈ। ਉਹ ਆਟੇ 'ਚ ਪਾਣੀ ਪੂਣੀ ਪਾਇਆ ਨਾ ਤੇ ਹੁਣ ਉਹ ਗੱਲੀ ਬਾਤੀ ਲੱਗ ਗਿਆ। ਕਹਿੰਦਾ ਆਖੇ ਜੀ ਵਿਹੜਾ ਤਾਂ ਵਾਵਾ ਖੁੱਲਾ। ਉਹ ਕਹਿੰਦੀ ਹਾਂ ਵਾ ਵਿਹੜਾ ਤਾਂ ਵਾਵਾ ਸਾਡਾ। ਜੀ। ਆਖੇ ਬੂਹਾ ਛੋਟਾ ਜਿਹਾ ਲਾਇਆ ਇੱਕ ਤਖਤੇ ਦਾ। ਹੂੰ। ਉਹ ਕਹਿੰਦੀ ਬੂਹੇ ਨੂੰ ਕੀ ਕਰਨਾ, ਵਿਹੜਾ ਤਾਂ ਖੁੱਲਾ ਹੀ ਹੈ। ਕਹਿੰਦਾ ਨਹੀਂ, ਮੈਂ ਤਾਂ ਕਹਿੰਦਾ ਸੀ ਜੇ ਕੋਈ ਮਰ ਜੇ ਤਾਂ ਮੰਜੀ ਬੜੀ ਔਖੀ ਨਿਕਲਦੀ ਹੋਊਗੀ। ਉਹਨੇ ਉਹ ਚੱਕਿਆ ਨਾ ਤੇ ਉਹ ਆਟਾ ਉਹਦੀ ਝੋਲੀ 'ਚ ਵਗਾਇਆ, ਉਦਾਂ ਹੀ ਕੱਚਾ ਪੱਕਾ ਜਿਹਾ। ਅੱਛਾ ਅੱਛਾ। ਉਹ ਹੁਣ ਉਹ ਮੋਢੇ ਨਾਲ ਲਾ ਕੇ ਤੁਰਿਆ ਜਾਵੇ ਤੇ ਪਿੱਛੋਂ ਉਹ ਸਾਫੇ ਦੇ ਵਿੱਚੋਂ ਨਾ ਪਾਣੀ ਡਿੱਗੇ, ਆਟਾ ਜੋ ਗਿੱਲਾ ਸੀ ਵਿੱਚ ਜੀ ਜੀ।
ਤੇ ਕਿਸੇ ਨੇ ਪੁੱਛਿਆ ਵੀ ਆਹ ਕਿਨੂੰ ਚੜਦਾ ਜਾਂਦਾ ਵਿੱਚੋਂ, ਉਹ ਕਹਿੰਦਾ ਇਹ ਮੇਰੀ ਜ਼ਬਾਨ ਦਾ ਰਾਸਾ ਰਦਬਾਨ ਦਾ ਰਸ ਵੀ ਇਹ ਗੱਲ ਵੀ ਜਿਹੜੀ ਹੈ ਨਾ ਇਹ ਵੀ ਬੜੇ ਮਾਇਨੇ ਜੀ ਰੱਖਦੀ। ਬਿਲਕੁਲ ਬਿਲਕੁਲ ਸ਼ਹਿਜ਼ਾਦ ਨਸੀਮ ਸਾਹਿਬ ਇਹ ਕਿਤਾਬ ਦਾ ਨਾਮ ਆ ਬੋਲ ਫਕੀਰਾ ਬੋਲ, ਜੀ ਤੇ ਇਹਦਾ ਅਸਲ ਮੁੱਦਾ ਤੁਸੀਂ ਇਹਦੇ 'ਚ ਕੀ ਲਿਖਿਆ, ਜੇ ਦੋ ਆਪਾਂ 4 ਹਰਫਾਂ ਦੇ ਵਿੱਚ ਸੁਣਨ ਵਾਲਿਆਂ ਨੂੰ ਦੱਸਣਾ ਚਾਹੀਏ ਵੀ ਇਹਦੇ 'ਚ ਗੱਲ ਕੀ ਹੈ? ਇੱਕ ਤਾਂ ਹੈ ਨਾ ਕੋਈ ਦਾ ਕਾਰੀ ਪੂਰੀ ਕਿਤਾਬ ਪੜ੍ਹਦਾ, ਉਹ ਤਾਂ ਲੱਭ ਲਓ ਗੱਲ ਵਿੱਚ ਕੀ ਹੈ, ਤੇ ਜੇ ਇਦਾਂ ਹੀ ਸੁਨੇਹਾ ਦੇਣਾ ਹੋਵੇ ਤੁਸੀਂ ਕਿੱਦਾਂ ਦੱਸੋਗੇ ਵੀ ਇਹਦਾ ਬੋਲ ਫਕੀਰਾ ਇਹ ਬੋਲ? ਦੇਖੋ ਜੀ, ਜਿਸ ਤਰ੍ਹਾਂ ਕਿਤਾਬ ਦਾ ਨਾਮ ਆ, ਹਾਂਜੀ ਕਿਤਾਬ ਦਾ ਜਿਹੜਾ ਪਹਿਲਾ ਸ਼ੇਰ ਆ ਨਾ ਜੀ, ਜੀ ਜੀ, ਉਹ ਇੱਥੋਂ ਹੀ ਸ਼ੁਰੂ ਹੁੰਦਾ, ਬੋਲ ਫਕੀਰਾ ਬੋਲ। ਬੋਲ ਫਕੀਰਾ ਬੋਲ ਅੱਲਾਹੂ ਅੱਲਾ, ਹਾਏ ਹਾਏ, ਬਰਸੇ ਰੱਬ ਕਸ਼ਕੋਲ ਅੱਲਾਹੂ ਅੱਲਾ। ਵਾਹ ਵਾਹ ਵਾਹ, ਠੀਕ ਹੈ। ਯਾਨੀ ਜਿਹੜਾ ਇਨਸਾਨ ਆ ਉਹ ਸਿਵਾਏ ਅੱਲਾ ਤੋਂ ਉਹਦੀਆਂ ਕੋਈ ਹਾਜਤਾਂ ਨਹੀਂ ਪੂਰੀਆਂ ਕਰ ਸਕਦਾ। ਵਾਹ ਵਾਹ ਵਾਹ, ਠੀਕ ਹੈ ਜੀ, ਅੱਲਾ ਤੋਂ ਬਗੈਰ ਉਹਦੀ ਕੋਈ ਉਮੀਦ ਪੂਰੀ ਨਹੀਂ ਹੋ ਸਕਦੀ। ਬੇਸ਼ੱਕ ਠੀਕ ਹੈ, ਬੇਸ਼ੱਕ। ਅੱਲਾ ਨਾਲ ਜੁੜੇਗਾ ਤੇ ਉਹਦੇ ਦੁਨੀਆ ਵੀ ਕਾਮਯਾਬ ਤੇ ਆਖਰਤ ਵੀ ਕਾਮਯਾਬ। ਤੇ ਉਸ ਤੋਂ ਇਲਾਵਾ ਇਹਦੇ ਵਿੱਚ ਅੱਲਾ ਨਾਲ ਮੁਹੱਬਤ, ਅੱਛਾ, ਉਹਦੇ ਰਸੂਲ ਨਾਲ ਮੁਹੱਬਤ, ਅਹਿਲੇ ਬੈਤ ਨਾਲ ਅਕੀਦਤ, ਵਾਹ। ਮੁਹੱਬਤ, ਹੁਬ ਦਾ ਪੈਗਾਮ, ਹੁਬ ਦਾ, ਇਹਦੇ ਵਿੱਚ ਸਾਰਾ ਹੁਬ ਦਾ ਪੈਗਾਮ ਹੈ। ਵਾਹ ਵਾਹ ਵਾਹ, ਫਿਰ ਅਲਾਮਤੀ ਤੌਰ ਤੇ ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਰਹਿਮਤੁल्लाह ਅਲੈਹ ਨੇ ਫਰਮਾਇਆ ਸੀ, ਅਲਾਮਤਾਂ ਮੁਖਤਲਿਫ ਅਲਾਮਤਾਂ, ਚਰਖਾ, ਹਾਂ, ਫਿਰ ਇੱਕ ਕੁੜੀ ਨੂੰ ਲੈ ਕੇ ਕਿ ਖੇਡਣ ਦੇ ਦਿਨ ਚਾਰ ਨੀ ਕੁੜੀਏ, ਹਾਂਜੀ, ਮੁਕਣੀ ਅੰਤ ਬਹਾਰ ਨੀ ਕੁੜੀਏ। ਵਾਹ ਵਾਹ, ਮਕਸਦ ਕਿ ਦੁਨੀਆ ਫਾਨੀ ਆ। ਹਾਂਜੀ, ਫਿਰ ਅੱਲਾਹ ਤਾਲਾ ਦੀ ਵਹਦਾਨੀਅਤ ਦਾ ਇਹਦੇ ਵਿੱਚ ਪੈਗਾਮ ਹੈ। ਵਾਹ 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 ਵਾਹ, ਸੁਭਾਨ ਅੱਲਾਹ। ਉਹਦੇ ਜਿਸ ਤਰ੍ਹਾਂ ਕਿ ਕਿਤਾਬ ਦੀ ਟਾਈਟਲ ਤੇ ਦਿੱਤਾ ਹੋਇਆ ਕਿ ਹਿੱਕ ਦਾ ਹੋ ਕੇ ਜੀਓ ਬੰਦਿਆ, ਵਹਦਤ ਵਿੱਚ ਰੰਗੀਓ ਬੰਦਿਆ, ਵਾਹ, ਕੁਝ ਨਹੀਂ ਲੱਭਣਾ ਦਰ ਦਰ ਜਾ ਕੇ, ਦੁਰ ਦੁਰ ਦਰ ਦਰ ਤੂੰ ਕਰਵਾ ਕੇ, ਹਾਂ, ਗੈਰ ਦੇ ਅੱਗੇ ਸੀਸ ਨਿਵਾ ਕੇ, ਹਾਂ, ਬਾਹਰ ਗੁਨਾਹ ਦੇ ਸਿਰ ਤੇ ਚਾ ਕੇ, ਹਾਂ, ਰੋਵੇਂਗਾ ਫਿਰ ਹੱਥ ਵਢਾ ਕੇ, ਹਾਂ, ਬਹਿ ਜਾ ਇੱਕੇ ਦਰ ਤੇ ਆ ਕੇ, ਨਾ ਤੂੰ ਕਮਲਾ ਥੀ ਉਹ ਬੰਦਿਆ, ਹਾਂ, ਇੱਕ ਦਾ ਹੋ ਕੇ ਜੀਓ ਬੰਦਿਆ। ਇੱਕ ਦਾ ਹੋ ਕੇ ਜੀਓ ਬੰਦਿਆ। ਵਾ ਇਹ ਦੋਸਤ ਸੀ ਜਿਹੜੇ ਪੁੱਛਦੇ ਸੀਗੇ ਵੀ ਬੋਲ ਫਕੀਰਾ ਬੋਲ ਤੁਹਾਡੇ ਤਹਿਸੀਲ ਤਾਂਦਲਿਆਂ ਵਾਲਾ ਦੇ ਵਿੱਚ ਕਿਸੇ ਨੇ ਲਿਖੀ ਆ, ਵੀ ਉਹਨਾਂ ਦੇ ਲਿਖਾਰੀ ਨਾਲ ਸਾਡੀ ਮੁਲਾਕਾਤ ਕਰਾਓ। ਲੈ ਅੱਲਾ ਨੇ ਚਾਹਿਆ ਅੱਜ ਅਸੀਂ ਬੋਲ ਫਕੀਰਾ ਬੋਲ ਦੇ ਜਿਹੜੇ ਲਿਖਾਰੀ ਆ ਮੁਹੰਮਦ ਸ਼ਹਿਜ਼ਾਦ ਨਸੀਮ ਸਾਹਿਬ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਤੀ। ਤੇ ਅੱਲਾਹ ਤਾਲਾ ਤੁਹਾਡਾ ਸਾਇਆ ਜਿਹੜਾ ਨਾ ਸਾਡੀ ਤਹਿਸੀਲ ਤੇ ਸਲਾਮਤ ਰੱਖੇ ਜੀ, ਆਮੀਨ। ਤੇ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਵੇ ਤੁਸੀਂ ਇਦਾਂ ਦੇ ਸ਼ਾਹਕਾਰ ਹੋਰ ਵੀ ਲਿਖੋ। ਬੇਸ਼ੱਕ, ਸਾਡੀਆਂ ਦੁਆਵਾਂ ਤੁਹਾਡੇ ਨਾਲ ਆ, ਇਨਸ਼ਾਅੱਲਾ। ਤੇ ਬੜੀ ਖੁਸ਼ੀ ਹੋਈ ਹੈ ਜੀ। ਅਸੀਂ ਤੁਹਾਨੂੰ ਆਪਣੇ ਨਾਲ ਦਿਖਾ ਕੇ ਨਾ ਅਸੀਂ ਆਪਣੀ ਸ਼ਾਨ ਵਧਾਈ ਹੈ ਜੀ। ਬਹੁਤ ਨਵਾਜ਼ ਤੁਹਾਡਾ ਅਸੀਂ ਤਾਰਫ ਕਰਾਇਆ। ਬਹੁਤ ਸ਼ੁਕਰੀਆ ਜੀ। ਬਹੁਤ ਲੋਕ ਇਸ ਕਿਤਾਬ ਨੂੰ ਜਾਣਦੇ ਸੀ ਜੀ। ਲੇਕਿਨ ਉਹ ਲਿਖਾਰੀ ਨਹੀਂ ਸੀ ਸਾਹਮਣੇ। ਅੱਜ ਅਸੀਂ ਲਿਖਾਰੀ ਦੀ ਵੀ ਜ਼ਿਆਰਤ ਕਰਾਤੀ। ਕੀ ਬਾਤ ਹੈ ਜਨਾਬ, ਬਹੁਤ ਨਵਾਜ਼ਿਸ਼, ਮਿਹਰਬਾਨੀ ਬਹੁਤ ਤੁਹਾਡੀ। ਮਿਹਰਬਾਨੀ ਜਨਾਬ। ਅੱਲਾ ਖੁਸ਼ ਰੱਖੇ, ਆਬਾਦ ਰੱਖੇ।